ਮਾਨਸਾ ਮੂਸੇਵਾਲਾ ਕਤਲकांड ਤੋਂ ਸ਼ੁਰੂਆਤ ਕਰ ਲਗੇ ਦਿੱਲੀ ਪੁਲਿਸ ਨੇ ਕਹਿੰਦੇ ਨਵੇਂ ਖੁਲਾਸੇ ਕੀਤੇ ਆ। ਹਾਂ, ਬਿਲਕੁਲ ਪ੍ਰਵੀਨ ਜੀ। ਦਿੱਲੀ ਪੁਲਿਸ ਨੇ ਪੀਸੀ ਕੀਤੀ ਸੀਗੀ ਸ਼ਾਮ ਜੇ ਨੂੰ। ਜੀ। ਤਾਂ ਸ਼ਾਮ ਜੇ ਨੂੰ ਜਦੋਂ ਪੀਸੀ ਕਰਦੇ ਆ ਬਾਅਦ ਦੁਪਹਿਰ ਜਿੱਦਾਂ ਹੀ ਸ਼ਾਮ ਨੂੰ, ਤਾਂ ਉਸ ਵੇਲੇ ਪ੍ਰਵੀਨ ਜੀ ਕਿ ਦਿੱਲੀ ਪੁਲਿਸ ਨੇ ਖਾਸੇ ਜਿਹੜਾ ਨਾ ਵੱਡੇ ਵੱਡੇ ਖੁਲਾਸੇ ਕੀਤੇ ਲਗਾਤਾਰ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਦਿੱਲੀ ਪੁਲਿਸ ਆ ਜਿਹੜੀ ਉਹ ਪੰਜਾਬ ਪੁਲਿਸ ਤੋਂ ਅੱਗੇ ਚੱਲ ਰਹੀ ਹੈ ਇਸ ਮਸਲੇ ਦੇ ਵਿੱਚ। ਸਾਰਾ ਜੀ। ਕੁਝ ਤੁਹਾਨੂੰ ਪਤਾ ਕਿ ਵੱਡੀਆਂ ਪੀਸੀਆਂ ਸਾਰੀਆਂ ਉਹ ਕਰ ਰਹੀ ਆ। ਹੂੰ। ਤਾਂ ਹੁਣ ਇਹ ਹੈ ਕਿ ਉਹਨਾਂ ਨੇ ਇਹ ਹੈ ਕਿ 3 ਜਣੇ ਫੜੇ ਸੀਗੇ। 2 ਹਰਿਆਣੇ ਦੇ ਰਹਿਣ ਵਾਲੇ ਆ, ਇੱਕ ਆਪਣੇ ਪੰਜਾਬ ਦਾ ਰਹਿਣ ਵਾਲਾ। ਜੀ। ਤਾਂ ਉਹ ਇੱਕ ਬਠਿੰਡੇ ਦਾ ਤੇ 2 ਜਿਹੜੇ ਹਰਿਆਣੇ ਦਾ, ਉਹ ਤਿੰਨੋਂ ਜਣੇ ਫੜੇ ਨੇ। ਇਹਦੇ ਵਿੱਚ ਇਹ ਦੱਸਦੇ ਆ ਕਿ ਤਿੰਨੋਂ ਸ਼ਾਰਪ ਸ਼ੂਟਰ ਨੇ। ਤਾਂ ਜੀ। ਇਹਦੇ ਵਿੱਚ ਇੱਕ ਆ ਜਾਂਦਾ ਫੌਜੀ ਆ ਜਾਂਦਾ ਜੀ, ਤਾਂ ਦੂਜੇ ਦਾ ਨਾਮ ਆ ਜਿਹੜਾ ਉਹ ਕਸ਼ਿਸ਼ ਆ, ਤੇ ਇੱਕ ਹੋਰ ਤੀਸਰਾ ਉਹ ਕੇਸ਼ਵ ਆ। ਜੀ। ਕੇਸ਼ਵ ਆ ਜਿਹੜਾ ਉਹ ਬਠਿੰਡੇ ਦਾ। ਇਹ ਤਿੰਨਾਂ ਜਣਿਆਂ ਨੂੰ ਆ ਜਿਹੜਾ, ਜੇ ਬਾਕੀ ਦੇ ਜਿਹੜੇ 2 ਜਣੇ ਉਹ ਹਰਿਆਣੇ ਦੇ ਰਹਿਣ ਵਾਲੇ, ਇੱਕ ਫੌਜੀ ਤੇ ਇੱਕ ਕਸ਼ਿਸ਼। ਤਾਂ ਇਹ ਪ੍ਰਵੀਨ ਜੀ ਹੈ ਕਿ ਇਹਨਾਂ ਨੂੰ ਗੁਜਰਾਤ ਤੋਂ ਫੜਿਆ ਤੇ ਉੱਥੇ ਕਿਸੇ ਕਿਰਾਏ ਦੇ ਘਰ ਦੇ ਵਿੱਚ ਰਹਿਣ ਲੱਗ ਗਏ ਸੀ। ਹੂੰ। ਤਾਂ ਹੁਣ ਜਿੱਦਾਂ ਅੱਜ ਪੁਲਿਸ ਨੇ ਪੀਸੀ ਕੀਤੀ ਆ, ਤਾਂ ਪੁਲਿਸ ਨੇ ਇਹਦੇ ਵਿੱਚ ਵੱਡਾ ਦਾਅਵਾ ਕੀਤਾ ਕਿ ਇਹ ਜਿਹੜਾ ਇਹ ਤਿੰਨੋਂ ਜਣੇ ਫੜੇ ਗਏ ਆ, ਤੇ ਫੜੇ ਗਏ ਇਹਨਾਂ ਤੋਂ ਜਿਹੜਾ ਸਮੱਗਰੀ ਵੀ ਕੁਝ ਫੜੀ ਗਈ ਹੈ, ਜਿਸ ਤਰ੍ਹਾਂ ਵੈਪਨ ਵਗੈਰਾ ਫੜੇ ਗਏ ਆ। ਹੂੰ। ਹੁਣ ਬਹੁਤੇ ਵੈਪਨਸ ਬਾਰੇ ਤਾਂ ਖੈਰ ਆਪਾਂ ਨੂੰ ਨਹੀਂ ਜਾਣਕਾਰੀ ਹੁੰਦੀ, ਜਿਹੜੇ ਬੰਦੇ ਦਾ ਇੰਟਰਸਟ ਨਹੀਂ ਹੁੰਦਾ ਤਾਂ ਨਹੀਂ ਪਤਾ ਹੁੰਦਾ। ਪਰ ਇਹ ਹੈ ਕਿ ਪੁਲਿਸ ਨੇ ਇੱਥੋਂ ਤੱਕ ਆਖ ਦਿੱਤਾ, ਕਹਿੰਦੇ ਕਿ ਜੇ ਮੂਸੇਵਾਲਾ ਗੋਲੀਆਂ ਨਾਲ ਨਾ ਮਰਦਾ, ਜੀ। ਜਿਹੜੇ ਖੁਲਾਸੇ ਹੋਏ ਨੇ ਕਥਿਤ ਤੌਰ ਦੇ ਉੱਤੇ, ਤਾਂ ਉਹ ਕਹਿੰਦੇ ਕਿ ਗ੍ਰਨੇਡ ਅਟੈਕ ਨਾਲ ਵੀ ਉਹਨੂੰ ਹੀ ਹੱਤਿਆ ਕਰਕੇ ਜਾਣੀ ਸੀਗੀ। ਤੇ ਜੀ। ਇਹਦੇ ਬਾਰੇ ਇੱਥੇ ਹੀ ਕਹਾਣੀ ਖਤਮ ਨਹੀਂ ਹੋਈ ਆ। ਇੱਥੋਂ ਤੱਕ ਆ ਕਿ ਜਿੱਦਾਂ ਹੀ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਆ, ਉਸ ਤੋਂ ਬਾਅਦ ਇਹਨਾਂ ਨੇ ਗੈਂਗਸਟਰ ਜਿਹੜਾ ਗੋਲਡੀ ਬਰਾੜ ਆ, ਉਹਨਾਂ ਨੂੰ ਫੋਨ ਕਰਕੇ ਆਖਿਆ ਕਿ ਜੀ ਕੰਮ ਹੋ ਗਿਆ। ਜੀ। ਤਾਂ ਇਹ ਦਿੱਲੀ ਪੁਲਿਸ ਨੇ ਅੱਜ ਇੱਕ ਵੱਡਾ ਖੁਲਾਸਾ ਕੀਤਾ ਗਾ। ਤਾਂ ਹੁਣ ਤੱਕ ਤੁਹਾਨੂੰ ਪਤਾ ਕਿ ਦਿੱਲੀ ਪੁਲਿਸ ਜਿੱਦਾਂ ਕਹਿ ਰਹੀ ਸੀ ਕਿ 6 ਸ਼ਾਰਪ ਸ਼ੂਟਰ ਨੇ ਇਹਦੇ ਮਸਲੇ ਦੇ ਵਿੱਚ, ਜਿਹੜੇ ਕਰੋਲਾ ਤੇ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਨੇ। ਹੂੰ। ਤਾਂ ਹੁਣ ਇਸ ਮਸਲੇ ਦੇ ਵਿੱਚ ਇਹ ਸਭ ਤੋਂ ਵੱਡੀ ਅਪਡੇਟ ਆ ਜੀ ਕਿ ਜਿਹੜੇ ਹਥਿਆਰ ਨੇ ਕਿ ਉਹ ਵੀ ਕੁਝ ਰਿਕਵਰੀ ਹੋਈ ਆ। ਇੱਥੋਂ ਤੱਕ ਆ ਕਿ ਵੀ ਜੇ ਫਰਜ਼ ਕਰੋ ਮੌਕੇ ਤੇ ਹਥਿਆਰ ਫੇਲ ਹੋ ਜਾਂਦੇ, ਜਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਕਿ ਜਾਂ ਕੋਈ ਲੱਗਦਾ ਕਿ ਜੀ ਮਤਲਬ ਵੈਪਨ ਸਾਹਮਣੇ ਤੋਂ ਵੀ ਫਰਜ਼ ਕਰੋ ਮੂਸੇਵਾਲਾ ਜਾਂ ਤਾਂ ਕੋਈ ਸਾਥੀ ਜਾਂ ਇਸ ਤਰ੍ਹਾਂ ਦੇ ਨਾਲ ਕਿ ਪਲੈਨਿੰਗ ਹੁੰਦੀ ਕਿ ਉਹ ਵੀ ਬਰਾਬਰ ਮਤਲਬ ਗੋਲੀਬਾਰੀ ਕਰਦੇ ਜਾਂ ਗੋਲੀਆਂ ਚਲਾਉਂਦੇ, ਤਾਂ ਫਿਰ ਇਹ ਸੀ ਕਿ ਉਹ ਗ੍ਰਨੇਡ ਨਾਲ ਅਟੈਕ ਕਰਨਾ ਸੀਗਾ। ਇਹ ਪਲੈਨਿੰਗ ਆ, ਜਾਂ ਇਹ ਮਾਫ ਕਰਨਾ, ਇਹ ਪਲੈਨਿੰਗ ਜਿਹੜੀ ਹੋਈ ਆ ਇਹ ਦਿੱਲੀ ਪੁਲਿਸ ਹੁਣ ਬਾਹਰ ਕੱਢ ਰਹੀ ਹੈ, ਜਾਂ ਦਿੱਲੀ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਚੀਜ਼ਾਂ ਨੇ ਜਿਹੜੀਆਂ ਉਹ ਅੱਜ ਐਕਸਪੋਜ਼ ਕੀਤੀਆਂ ਨੇ। ਇੱਥੋਂ ਤੱਕ ਵੀ ਆਖਿਆ ਗਿਆ ਪ੍ਰਵੀਨ ਜੀ ਕਿ ਇਹਨਾਂ ਕੋਲ 1-2 ਜਣਿਆਂ ਕੋਲ ਪੁਲਿਸ ਦੀ ਵਰਦੀ ਵੀ ਸੀ, ਜਿਹੜੇ ਸ਼ਾਰਪ ਸ਼ੂਟਰ ਸੀਗੇ। ਜੀ। ਉਹ ਨਾ ਪਾਉਣ ਦਾ ਸਿਰਫ ਇਹੋ ਕਾਰਨ ਸੀ ਕਿ ਵਰਦੀ ਦੇ ਉੱਤੇ ਤੁਹਾਨੂੰ ਪਤਾ ਕਿ ਨੇਮ ਪਲੇਟ ਬਹੁਤ ਜ਼ਰੂਰੀ ਹੈ। ਤਾਂ ਨੇਮ ਪਲੇਟ ਨਾ ਹੋਣ ਕਰਕੇ ਇਹਨਾਂ ਨੇ ਜਿਹੜੇ ਹਥਿਆਰੇ ਸੀਗੇ ਕਥਿਤ ਤੌਰ ਦੇ ਉੱਤੇ ਫੜੇ ਗਏ ਆ ਪੁਲਿਸ ਵੱਲੋਂ, ਤਾਂ ਇਹਨਾਂ ਨੇ ਉਹ ਪਾਈ ਨਹੀਂ। ਹੂੰ। ਪਰ ਜਿੱਦਾਂ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਤਰ੍ਹਾਂ ਦੇ ਨਾਲ, ਕਿਉਂਕਿ ਇਹ 2 ਮੋਡਿਊਲ ਲੈ ਕੇ ਜਿਹੜਾ ਚੱਲੇ ਸੀਗੇ, ਦੋਨੋਂ ਮੋਡਿਊਲ ਐਕਟਿਵ ਸੀਗੇ, ਦੋਨਾਂ ਨੂੰ ਗੋਲਡੀ ਬਰਾੜ ਚਲਾ ਰਿਹਾ ਸੀਗਾ। ਇਹ ਜਿਹੜਾ ਇਹਨਾਂ ਦਾ ਮੋਡਿਊਲ ਸੀਗਾ ਇਹ ਕੰਮ ਕਰ ਦਿੰਦਾ, ਸਾਰੀ ਘਟਨਾ ਨੂੰ ਅੰਜਾਮ ਦੇ ਦਿੰਦਾ। ਤਾਂ ਉਸ ਤੋਂ ਬਾਅਦ ਕਹਿੰਦੇ ਕਿ ਮਤਲਬ ਇਹ ਗੋਲਡੀ ਬਰਾੜ ਨੂੰ ਫੋਨ ਕਰਕੇ ਦੱਸਦੇ ਨੇ ਕਿ ਕੰਮ ਹੋ ਗਿਆ, ਭਾਵ ਜੀ। ਉੱਥੇ ਬੈਠੇ ਨੂੰ ਉਹਨੂੰ ਇਨਪੁਟ ਮਿਲਦੀ ਹੈ ਇਸ ਚੀਜ਼ ਦੀ। ਹੂੰ। ਕੁੱਲ ਮਿਲਾ ਕੇ ਇਹ ਆ ਕਿ ਕਹਾਣੀ ਦੇ ਵਿੱਚ ਜਿੰਨਾ ਕੁ ਪੁਲਿਸ ਕਹਿ ਰਹੀ ਹੈ, ਜਿੰਨੀ ਕੁ ਕਹਾਣੀ ਪੁਲਿਸ ਰਾਹੀਂ ਬਾਹਰ ਆ ਰਹੀ ਹੈ, ਤਾਂ ਉਹਦਾ ਮਤਲਬ ਇਹ ਹੈ ਕਿ ਇਹ ਡਾਇਰੈਕਟਲੀ ਇਨ ਟੱਚ ਸੀਗੇ। ਜੀ। ਬੇਸ਼ੱਕ ਉਹ ਬਲੈਰੋ ਵਾਲੇ ਕਹਿ ਲਓ, ਜਾਂ ਬੇਸ਼ੱਕ ਤੁਸੀਂ ਦੂਸਰੇ ਜਿਹੜੇ ਕਰੋਲਾ ਗੱਡੀ ਵਾਲੇ ਸੀਗੇ। ਤਾਂ ਇਹਨਾਂ ਦੇ ਵਿੱਚੋਂ ਹੁਣ ਇਹ ਸੀ ਕਿ ਮਤਲਬ ਕੁਛ ਜਣੇ ਆ ਜਿਹੜੇ ਉਹ ਜਾ ਕੇ ਭੱਜ ਜਾਂਦੇ ਨੇ, ਜਿਹੜਾ ਉਹ ਇੱਥੋਂ ਹਰਿਆਣੇ ਚਲੇ ਜਾਂਦੇ ਆ, ਫਿਰ ਅੱਗੇ ਜਾ ਕੇ ਇਹ ਗੁਜਰਾਤ ਤੱਕ ਚਲੇ ਜਾਂਦੇ ਨੇ। ਫਿਰ ਇਹਨਾਂ ਨੇ ਹੁਣ ਵੈਪਨ ਵੀ ਪੁਲਿਸ ਨੇ ਰਿਕਵਰੀ ਕੀਤੀ ਹੈਗੀ। ਖੈਰ ਤਾਂ ਉਹਦੇ ਤੇ ਵੀ ਸਵਾਲ ਤਾਂ ਖੜੇ ਹੋਣਗੇ ਪ੍ਰਵੀਨ ਜੀ, ਕਿਉਂਕਿ ਪੁਲਿਸ ਇੱਕਦਮ ਪਟਾਕੇ ਪਾ ਰਹੀ ਹੈ ਲਗਾਤਾਰ। ਜੀ। ਜਿਹੜੀ ਦਿੱਲੀ ਪੁਲਿਸ ਆ ਉਹ ਕੁੱਲ ਮਿਲਾ ਕੇ ਅੱਗੇ ਚੱਲਦੀ ਪਈ ਆ। ਪੰਜਾਬ ਪੁਲਿਸ ਨੇ ਇਸ ਮਸਲੇ ਦੇ ਉੱਤੇ ਕੋਈ, ਮੈਨੂੰ ਲੱਗਦਾ ਨਹੀਂ ਕੋਈ ਟਿੱਪਣੀ, ਮੇਰੇ ਤਾਂ ਨਜ਼ਰ 'ਚ ਹੈ ਨਹੀਂ ਕਿ ਕੋਈ ਟਿੱਪਣੀ ਆਈ ਹੋਵੇ। ਜੀ। ਤਾਂ ਮਤਲਬ ਹਰਿਆਣਾ ਮਾਫ ਕਰਨਾ ਦਿੱਲੀ ਪੁਲਿਸ ਹੈ ਜਿਹੜੀ, ਉਹ ਜ਼ਰੂਰ ਲਗਾਤਾਰ ਆ ਜਿਹੜਾ ਇਸ ਤਰ੍ਹਾਂ ਦੇ ਨਾਲ ਲੱਗੀ ਹੋਈ ਹੈ ਜੀ। ਤਾਂ ਹੁਣ ਇਹ ਸਾਰੇ ਬੰਦੇ, ਜ਼ਿਆਦਾਤਰ ਬੰਦੇ ਇਹਨਾਂ 'ਚ ਮੋਸਟਲੀ ਕ੍ਰਿਮੀਨਲ ਰਿਕਾਰਡ ਦੇ ਪਹਿਲਾਂ ਹੀ ਨੇ। ਜਿਸ ਤਰ੍ਹਾਂ ਦੇ ਨਾਲ ਫੌਜੀ ਆ, ਉਹਦੇ ਉੱਤੇ ਕਹਿੰਦੇ ਕਿ ਇਨਾਮ ਵੀ ਰੱਖਿਆ ਹੋਇਆ ਸੀਗਾ। ਜੀ। ਤਾਂ ਮਤਲਬ ਇਸ ਤਰ੍ਹਾਂ ਦੇ ਨਾਲ ਉਹਦੀ ਪਛਾਣ, ਜਿਹੜਾ ਉਹ ਸੀਸੀਟੀਵੀ ਫੁਟੇਜ ਜਿਹੜੀ ਪੈਟਰੋਲ ਪੰਪ ਤੋਂ ਜਿੱਥੋਂ ਇਹ ਮਤਲਬ ਤੇਲ ਪਵਾਉਂਦੇ ਸੀਗੇ, ਜਿਹਦੀ ਪਰਚੀ ਬਲੈਰੋ ਗੱਡੀ ਚੋਂ ਮਿਲੀ ਸੀਗੀ, ਤਾਂ ਉੱਥੋਂ ਟਰੇਸ ਜਾ ਕੇ ਹੋਇਆ ਸੀਗਾ ਇਹ ਫੌਜੀ। ਤਾਂ ਉਸ ਤੋਂ ਬਾਅਦ ਉਹਨਾਂ ਨੇ ਦਿੱਲੀ ਪੁਲਿਸ ਵਾਲੇ ਨੇ ਜਿਹੜਾ ਇਹਨਾਂ ਨੂੰ ਫੜਿਆ। ਤਾਂ ਹੁਣ ਇਹ ਸੀ ਕਿ ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਵੀ ਪਤਾ ਕਿ ਦਿੱਲੀ ਪੁਲਿਸ ਨੇ ਇਹਨਾਂ ਨੂੰ 19 ਜੂਨ ਨੂੰ
ਉਹ ਅਰੈਸਟ ਕੀਤਾ, ਭਾਵ ਕੱਲ ਅਰੈਸਟ ਕੀਤਾ ਤੇ ਅੱਜ ਦਿੱਲੀ ਪੁਲਿਸ ਨੇ ਵੱਡੀ ਪੀਸੀ ਕੀਤੀ ਆ। ਜੀ ਵੱਡੀ ਪੀਸੀ ਕਰਕੇ ਇਹ ਪੁਲਿਸ ਨੇ ਖੁਲਾਸੇ ਕੀਤੇ ਆ। ਰਿਕਵਰੀ ਦੇ ਵਿੱਚ ਹੋਈ ਆ ਜਿਹੜੀ, ਉਹ ਦੱਸਦੇ ਆ ਕਿ ਇੱਕ ਰਾਈਫਲ ਸੀਗੀ ਅਸਾਲਟ, 3 ਪਿਸਟਲ ਸੀਗੇ, 36 ਰਾਉਂਡ ਕਾਰਤੂਸ ਸੀਗਾ, AK ਜਿਹੜਾ 47 ਜਾਂ AK ਸੀਰੀਜ਼ ਆ ਜਿਹੜੀ, ਉਹਦੀ ਅਸਾਲਟ ਰਾਈਫਲ ਆ ਜਿਹੜੀ, ਉਹਦਾ ਵੀ ਪਾਰਟ ਜਿਹੜਾ ਇਹਨਾਂ ਕੋਲੋਂ ਮਿਲਿਆ ਗਾ। ਇਹ ਮੁੱਢਲੀਆਂ ਚੀਜ਼ਾਂ ਨੇ ਜਿਹੜੀਆਂ ਮਿਲੀਆਂ ਨੇ। ਹੋਰ ਇੱਥੋਂ ਤੱਕ ਜਿਹੜਾ ਜਿਸ ਤਰ੍ਹਾਂ ਦੇ ਨਾਲ ਪੁਲਿਸ ਆਖ ਰਹੀ ਆ ਕਿ ਇਹਨਾਂ ਦਾ ਗਰਨੇਡ ਦੇ ਨਾਲ ਵੀ ਇਹਨਾਂ ਨੇ ਅਟੈਕ ਕਰਨਾ ਸੀਗਾ, ਉਹਦੀ ਰਿਕਵਰੀ ਕਿੱਥੇ ਆ ਜਾਂ ਪੁਲਿਸ ਕੋਲ ਹੈ ਜਾਂ ਨਹੀਂ ਹੈ, ਉਹ ਫਿਲਹਾਲ ਜਿਹੜਾ ਜ਼ਿਆਦਾ ਚੀਜ਼ਾਂ ਐਕਸਪੋਜ਼ ਹਾਲੇ ਤੱਕ ਨਹੀਂ ਹੋਊਗਾ, ਡਿਸਕਲੋਜ਼ ਨਹੀਂ ਕੀਤੀਆਂ। ਪਰ ਇਹ ਵੀ ਇੱਕ ਬੜਾ ਵੱਡਾ ਇੰਪੋਰਟੈਂਟ ਸਵਾਲ ਆ ਪ੍ਰਵੀਨ ਜੀ ਕਿ ਜਿਸ ਤਰ੍ਹਾਂ ਦੇ ਨਾਲ ਪੁਲਿਸ ਥਿਊਰੀ ਦੱਸ ਰਹੀ ਹੈ ਜਾਂ ਪੁਲਿਸ ਥਿਊਰੀ ਦੇ ਅਕੋਰਡਿੰਗ ਜੇ ਆਪਾਂ ਮੰਨ ਲਈਏ ਕਿ ਗ੍ਰੇਨੇਡ ਸੀ, ਤਾਂ ਉਹਦੀ ਰਿਕਵਰੀ ਹੋਣੀ ਵੀ ਲਾਜ਼ਮੀ ਹੈ ਕਿਉਂਕਿ ਵਰਤੇ ਤਾਂ ਕਿਤੇ ਗਿਆ ਨਹੀਂ ਹੈ। ਜੀ ਦੂਸਰੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਦਾਂ ਹੀ ਘਟਨਾ ਨੂੰ ਅੰਜਾਮ ਦਿੰਦੇ ਆ, ਉਸ ਤੋਂ ਬਾਅਦ ਇਹ ਮਤਲਬ ਪੁਲਿਸ ਜਿਹੜਾ ਕਹਿ ਲਓ ਕਿ ਪਹਿਲੇ ਕੁਝ ਘੰਟੇ ਹੁੰਦੇ ਆ ਕਿ 24 ਘੰਟੇ 'ਚ ਤਾਂ ਇੱਥੋਂ ਰਿਕਵਰੀ ਹੁੰਦੀ ਨਹੀਂ, ਨਾ ਹੀ ਕੋਈ ਬੰਦਾ ਫੜਿਆ ਜਾਂਦਾ। ਤਾਂ ਫਿਰ ਇਸ ਕਰਕੇ ਫਿਰ ਇਹਨਾਂ ਨੇ ਹਥਿਆਰ ਕਿੱਥੇ ਰੱਖ ਕੇ ਗਏ, ਕਿ ਉਹ ਕਿਤੇ ਇੱਥੇ ਲੁਕਾ ਕੇ ਗਏ, ਜਿਸ ਤਰ੍ਹਾਂ ਦੇ ਨਾਲ ਪਹਿਲਾਂ ਵੀ ਖਬਰਾਂ ਆ ਰਹੀਆਂ ਸੀ ਕਿ ਉਹ ਕਿਤੇ ਲੁਕੋਏ ਨੇ। ਉਸ ਤੋਂ ਬਾਅਦ ਇਹ ਖੈਰ ਮੀਡੀਆ ਦੇ ਹਵਾਲੇ ਨੇ, ਮੀਡੀਆ ਨੇ ਖਬਰਾਂ ਚਲਾਈਆਂ ਸੀ ਆਪਣੇ, ਤੁਹਾਨੂੰ ਪਤਾ ਜਿਸ ਤਰ੍ਹਾਂ ਦੇ ਨਾਲ ਮੀਡੀਆ ਕਰਦਾ ਜਾਂ ਮੀਡੀਆ ਦਾ ਆਪਾਂ ਮਤਲਬ ਚੀਜ਼ ਦੇਖਦੇ, ਕਾਰਗੁਜ਼ਾਰੀ ਤੇ ਖੈਰ ਸਵਾਲ ਵੀ ਹੁੰਦੇ ਉਸ ਚੀਜ਼ ਨੂੰ ਲੈ ਕੇ। ਜੀ ਤਾਂ ਉਹ ਖੈਰ ਵਿੱਚ ਵਿਚਾਲੇ ਹੀ ਰਹਿ ਗਿਆ ਸੀ ਕੰਮ। ਦੁਬਾਰਾ ਉਹਦੇ ਉੱਤੇ ਕੋਈ ਅੱਗੇ ਕੋਈ ਨਾ ਤਾਂ ਪੁਲਿਸ ਨੇ ਸਾਫ਼ ਕੀਤਾ ਕਿ ਕੁਝ ਇਸ ਤਰ੍ਹਾਂ ਦਾ ਹੈ, ਤੇ ਨਾ ਹੀ ਪੁਲਿਸ ਨੇ ਉਹ ਚੀਜ਼ਾਂ ਨੂੰ ਜਿਹੜਾ ਕੰਡੈਮ ਕੀਤਾ ਕਿ ਨਹੀਂ ਜੀ ਇਸ ਤਰ੍ਹਾਂ ਦਾ ਕੁਝ ਨਹੀਂ ਹੈ, ਮੀਡੀਆ ਇਹ ਮਤਲਬ ਅਫਵਾਹ ਫੈਲਾ ਰਿਹਾ। ਤਾਂ ਉਹਦੇ ਉੱਤੇ ਵੀ ਕੋਈ ਕੰਮ ਨਹੀਂ ਹੋਇਆ। ਦੂਜੀ ਵੱਡੀ ਗੱਲ ਇਹ ਹੈ ਕਿ ਜੇ ਇਹ ਮਤਲਬ ਪੁਲਿਸ ਨੇ ਹੁਣ ਕੱਲ 19 ਨੂੰ ਮਤਲਬ ਇਹਨਾਂ ਨੂੰ ਅਰੈਸਟ ਕੀਤਾ ਭਾਰਤ ਦੇ ਹਿਸਾਬ ਨਾਲ 19 ਜੂਨ ਨੂੰ, ਜੀ 20 ਜੂਨ ਨੂੰ ਅੱਜ ਆ ਕੇ ਪੀਸੀ ਕਰ ਦਿੰਦੀ ਹੈ, ਤਾਂ ਕੀ ਮਤਲਬ ਇੰਨੇ ਕੁ ਟਾਈਮ 'ਚ ਵਿਦਿਨ ਫਿਊ ਆਵਰਸ ਮਤਲਬ ਕੁਝ ਘੰਟੇ 'ਚ ਉੱਥੋਂ ਹੁਣ ਕਿ ਗੁਜਰਾਤ ਤੋਂ ਲੈ ਕੇ ਵੀ ਆਏ ਆ, ਤਾਂ ਕੀ ਸਭ ਕੁਝ ਸਾਫ਼ ਹੋ ਗਿਆ ਇੰਨੇ ਟਾਈਮ 'ਚ? ਜੀ ਕਿਤੇ ਪੁਲਿਸ ਨੇ ਜਲਦਬਾਜ਼ੀ ਤਾਂ ਨਹੀਂ ਕਰ ਲਈ? ਕਿਤੇ ਕੱਲ ਨੂੰ ਹੋਏ ਕਿ ਪੁਲਿਸ ਆਪਣੀਆਂ ਗੱਲਾਂ ਤੋਂ ਯੂ ਟਰਨ ਲੈ ਜਾਏ ਜਾਂ ਪੁਲਿਸ ਬੋਲੇ ਜੀ ਕਿ ਇਹਦੇ ਵਿੱਚ ਹੋਰ ਕਲੈਰੀਫਿਕੇਸ਼ਨ ਦੀ ਜ਼ਰੂਰਤ ਆ, ਤਾਂ ਜੀ ਦੁਬਾਰਾ ਤੋਂ ਪੀਸੀ ਕਰੇ। ਜਾਂ ਕੱਲ ਨੂੰ ਇਸ ਤਰ੍ਹਾਂ ਦੇ ਨਾਲ ਹੋ ਜੇ ਕਿ ਪੰਜਾਬ ਪੁਲਿਸ ਆ ਜਿਹੜੀ, ਉਸ ਥਿਊਰੀ ਤੋਂ ਕਿਤੇ ਕੁਝ ਜਿਹੜਾ ਵੱਖਰੀ ਰਾਏ ਰੱਖ ਕੇ ਜਾਂ ਵੱਖਰੀ ਚੀਜ਼ ਰੱਖ ਕੇ ਸਾਹਮਣੇ ਆ ਜੇ ਕੱਲ ਨੂੰ ਪੀਸੀ ਕਰਦੇ, ਜੀ ਤਾਂ ਇਹ ਵੀ ਇੱਕ ਵੱਡੇ ਸਵਾਲ ਹੋਣਗੇ। ਕਿਉਂਕਿ ਲਾਰੈਂਸ ਬਿਸ਼ਨੋਈ ਹੈ ਜਿਹੜਾ, ਉਹ ਪੰਜਾਬ ਪੁਲਿਸ ਕੋਲੇ ਹਲੇ ਕੱਲ ਤੱਕ ਉਹਦਾ ਰਿਮਾਂਡ ਆ ਜਿਹੜਾ ਭਾਰਤ ਦੇ ਹਿਸਾਬ ਨਾਲ ਮੰਗਲਵਾਰ ਨੂੰ ਉਹਨੂੰ ਦੁਬਾਰਾ ਪੇਸ਼ ਕਰਨਾ। ਤਾਂ ਇਧਰੋਂ ਪੁਲਿਸ, ਪੰਜਾਬ ਪੁਲਿਸ ਕੀ ਪੇਸ਼ ਕਰਦੀ ਹੈ ਜਾਂ ਪੰਜਾਬ ਪੁਲਿਸ ਕਿਸ ਤਰ੍ਹਾਂ ਦੇ ਨਾਲ ਪੇਸ਼ ਕਰਦੀ ਹੈ, ਉਹ ਇੱਕ ਵੱਖਰਾ ਵਿਸ਼ਾ ਰਹਿ ਗਿਆ ਪ੍ਰਵੀਨ ਜੀ। ਜੀ